ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਲੁਧਿਆਣੇ ਸੁਖਮਨੀ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਇਕੱਤਰਿਤ ਹੋਇਆ ਤੇ ਇਕੱਤਰਿਤ ਹੋ ਰਿਹਾ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਜੀ ਆਇਆਂ ਆਖਦਾ। ਆਓ ਬੜੇ ਪਿਆਰ ਦੇ ਵਿੱਚ ਜਿੰਨਾ ਕੁ ਸਮਾਂ ਸਤਿਗੁਰੂ ਸੇਵਾ ਲੈਣ, ਮਨ ਬਿਰਤੀਆਂ ਨੂੰ ਟਿਕਾ ਕੇ ਬਹਿਣ ਦਾ ਯਤਨ ਕਰਿਓ। ਏਡੀ ਤਗੜੀ ਭਾਵਨਾ ਬਣਾ ਕੇ ਬੈਠੋ। ਇਧਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਏਡੀ ਤਗੜੀ ਭਾਵਨਾ ਬਣ ਜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਪਿਤਾ ਚੌਂਕੜਾ ਮਾਰ ਕੇ ਬੈਠੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਫਿਰ ਕੀਰਤਨ ਕਰਨ ਦਾ ਵੀ ਆਨੰਦ ਆਏਗਾ, ਕੀਰਤਨ ਸੁਣਨ ਦਾ ਵੀ ਆਨੰਦ ਆਏਗਾ। ਵਾਹ। ਜਿਹੜੇ ਰੋਜ਼ ਪਰਿਵਾਰਕ ਮੈਂਬਰ 3 ਤੋਂ 4 ਔਰ ਰਾਤੀ 10 ਤੋਂ 11 ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹੋ, ਉਹਨਾਂ ਨੂੰ ਪਤਾ ਹੈ ਮੈਂ ਰੋਜ਼ਾਨਾ ਕੀਰਤਨ ਦੀ ਸ਼ੁਰੂਆਤ ਤੇ 3-4 ਜ਼ਰੂਰੀ ਗੱਲਾਂ ਕਰਦਾ ਔਰ ਉਹ ਗੱਲਾਂ ਮੈਂ ਇੱਥੇ ਕਰਨੀਆਂ ਵੀ ਯੋਗ ਸਮਝਦਾ। ਤੇ ਥੋੜੇ ਜਿਹੇ ਮਿੰਟ ਨੇ ਬਸ ਟਿਕਾ, ਬਾਹਰਲੇ ਟਿਕਾ ਦੇ ਨਾਲ ਨਾਲ ਅੰਦਰਲਾ ਟਿਕਾ ਵੀ ਜ਼ਰੂਰ ਕਾਇਮ ਰੱਖਿਓ। ਕਿਉਂਕਿ ਕਈ ਵਾਰੀ ਬੰਦਾ ਨਾ ਜ਼ੁਬਾਨ ਕਰਕੇ ਖਾਮੋਸ਼ ਹੋ ਜਾਂਦਾ, ਪਰ ਮਨ ਦੇ ਅੰਦਰ ਫੁਰਨੇ ਚੱਲਦੇ ਹੀ ਰਹਿੰਦੇ ਨੇ। ਮਨ ਬੋਲਦਾ ਹੀ ਰਹਿੰਦਾ, ਮਨ ਚੱਲਦਾ ਹੀ ਰਹਿੰਦਾ। ਕੋਸ਼ਿਸ਼ ਕਰਿਓ ਇਹ ਮਨ ਵੀ ਜਿਹੜਾ ਚੱਲਦਾ ਹੈ ਨਾ, ਫੁਰਨੇ ਵੀ ਜਿਹੜੇ ਅੰਦਰ ਚੱਲਦੇ ਨੇ ਨਾ, ਉਸ ਪੱਖੋਂ ਵੀ ਮਨ ਨੂੰ ਖਾਮੋਸ਼ ਕਰਕੇ ਬੈਠਣ ਦੀ ਇਹ ਕੋਸ਼ਿਸ਼ ਕਰਨੀ ਆਪਾਂ। ਤਾਂ ਖੈਰ ਮੈਂ ਗੱਲ ਦੀ ਸ਼ੁਰੂਆਤ ਕਰਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਮੇਂ ਦਾ ਚੱਕਰ ਬਹੁਤ ਤੇਜ਼ ਚੱਲਦਾ, ਬਹੁਤ ਤੇਜ਼। ਇਸ ਕਰਕੇ ਨਾ ਤੇ ਆਪਣੇ ਬਲ ਦਾ ਅਹੰਕਾਰ ਕਰੋ ਤੇ ਨਾ ਹੀ ਆਪਣੇ ਧਨ ਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਫਿਰ ਮੈਂ ਦੁਹਰਾ ਦਿਆਂ, ਸਮੇਂ ਦਾ ਚੱਕਰ ਬਹੁਤ ਤੇਜ਼ ਚੱਲਦਾ, ਬਹੁਤ ਤੇਜ਼। ਦੇਖੋ ਪਤਾ ਲੱਗਦਾ ਅੱਜ ਕੱਲ ਤੇ ਸਮਾਂ ਇੰਨੀ ਸਪੀਡ ਨਾਲ ਚੱਲਦਾ, ਪਤਾ ਹੀ ਨਹੀਂ ਲੱਗਦਾ ਕਦੋਂ ਸਾਲ ਲੰਘ ਜਾਂਦੇ ਨੇ। ਸਾਲ, ਸਮੇਂ ਦਾ ਚੱਕਰ ਬਹੁਤ ਸਪੀਡ ਨਾਲ, ਬਹੁਤ ਤੇਜ਼ੀ ਨਾਲ ਚੱਲਦਾ ਹੈ। ਇਸ ਕਰਕੇ ਨਾ ਹੀ ਆਪਣੇ ਬਲ ਦਾ ਅਹੰਕਾਰ ਕਰੋ ਤੇ ਨਾ ਹੀ ਆਪਣੇ ਧਨ ਦਾ। ਕਿਉਂਕਿ ਜਦੋਂ ਬੰਦਾ ਧਨ ਦਾ ਅਹੰਕਾਰ ਕਰਦਾ ਹੈ, ਆਪਣੇ ਬਲ ਦਾ ਅਹੰਕਾਰ ਕਰਦਾ ਹੈ, ਤੇ ਸਮਾਂ ਲਿਆ ਕੇ ਬੰਦੇ ਨੂੰ ਉਸ ਜਗ੍ਹਾ ਤੇ ਸੁੱਟ ਦਿੰਦਾ ਜਿੱਥੇ ਕੋਈ ਬੰਦੇ ਨੂੰ ਪੁੱਛ ਕੇ ਰਾਜੀ ਨਹੀਂ ਹੁੰਦਾ। ਕਿੰਨੇ ਹੀ ਤੁਸੀਂ ਧਨ ਵਾਲੇ ਵੇਖੇ ਹੋਣਗੇ, ਅੱਜ ਉਹਨਾਂ ਦਾ ਨਾਮੋ ਨਿਸ਼ਾਨ ਹੀ ਕੋਈ ਨਹੀਂ। ਕਿੰਨੇ ਹੀ ਤੁਸੀਂ ਬਲਵਾਨ ਵੇਖੇ ਹੋਣਗੇ, ਬਲਸ਼ਾਲੀ ਵੇਖੇ ਹੋਣਗੇ, ਅੱਜ ਉਹਨਾਂ ਨੂੰ ਕੋਈ ਪੁੱਛ ਕੇ ਰਾਜੀ ਨਹੀਂ। ਕਾਰਨ ਕੀ ਹੈ? ਕਾਰਨ ਬਸ ਇਹੋ ਹੀ ਹੈ, ਧਨ ਆਉਣ ਦੇ ਬਾਅਦ ਅਹੰਕਾਰ ਸਿਰ ਚੜ ਕੇ ਬੋਲਣ ਲੱਗ ਪਿਆ। ਬਲ ਆਉਣ ਦੇ ਬਾਅਦ ਅਹੰਕਾਰ ਸਿਰ ਚੜ ਕੇ ਬੋਲਣ ਲੱਗ ਪਿਆ। ਬਸ ਇਸੇ ਕਰਕੇ ਅੱਜ ਉਹਨਾਂ ਦੀ ਕਿਤੇ ਵੀ ਕੋਈ ਵੈਲਿਊ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਏ, ਬੇਨਤੀ। ਧਨ ਆਵੇ ਤਾਂ ਵੀ ਕਹੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਲ ਆਵੇ ਤਾਂ ਵੀ ਕਹੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਤੁਹਾਡੀ ਪ੍ਰਭਤਾ ਹੋਣੀ ਸ਼ੁਰੂ ਹੋ ਗਈ, ਹਰ ਪਾਸੇ ਤੁਹਾਡੀ ਜੈ ਜੈਕਾਰ ਹੈ। ਘਰ ਘਰ ਦੇ ਵਿੱਚ ਤੁਹਾਡੇ ਚਰਚੇ ਹੋਣੇ ਸ਼ੁਰੂ ਹੋ ਗਏ, ਤਾਂ ਵੀ ਕਹੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਸ਼ੁਕਰ ਹੈ। ਬਸ ਆਹ ਖੁੰਡੀ ਨਹੀਂ ਭੁੱਲਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ
ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਿਹੜੇ ਕਿਹੜੇ ਪਰਿਵਾਰਕ ਮੈਂਬਰ ਰੋਜ਼ 3 ਤੋਂ 4 ਦੇਖਦੇ ਹੋ ਸਮਾਗਮ? ਵਾਹ 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 ਵਾਹ। ਹੁਣ ਜਕਾਰਾ ਵੀ ਲਾ ਦਿਓ ਪਿਆਰ ਨਾਲ। ਖੜੀਆਂ ਰੱਖੋ ਬਾਹਾਂ। ਸਤਿ ਸ੍ਰੀ ਅਕਾਲ। ਇਹ ਮਨ ਨੂੰ ਬੜੀ ਖੁਸ਼ੀ ਹੁੰਦੀ, ਬੜੀ ਖੁਸ਼ੀ ਜਦੋਂ ਮੈਂ ਜਿੱਥੇ ਵੀ ਜਾਣਾ, ਜਿਹੜੇ ਵੀ ਮਿਲਦੇ ਇਹੋ ਹੀ ਕਹਿੰਦੇ ਜੀ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਹਾਂ। ਮਨ ਨੂੰ ਠੰਡ ਪੈਂਦੀ। ਸ਼ੁਕਰ ਹੈ ਦਾਤਿਆ, ਇਹ ਜਿਹੜਾ ਉਦਮ ਕਰਵਾ ਰਹੇ ਆ ਉਹ ਥਾਂ ਪੈ ਰਿਹਾ ਹੈ, ਸੰਗਤਾਂ ਕਿਰਪਾ ਕਰ ਰਹੀਆਂ ਨੇ। ਦੂਜੀ ਗੱਲ, ਪਹਿਲੀ ਗੱਲ ਵਿਸਰਣੀ ਨਹੀਂ। ਸਮੇਂ ਦਾ ਚੱਕਰ ਬਹੁਤ ਤੇਜ਼ੀ ਨਾਲ ਚੱਲਦਾ ਹੈ। ਨਾ ਹੀ ਇਸ ਕਰਕੇ ਆਪਣੇ ਬਲ ਦਾ ਅਹੰਕਾਰ ਕਰੋ ਤੇ ਨਾ ਹੀ ਧਨ ਦਾ। ਹੁਣ ਦੂਜੀ ਗੱਲ, ਕੁਛ ਪਾਉਣਾ ਹੈ ਨਾ, ਜੇ ਕੁਛ ਪ੍ਰਾਪਤੀ ਚਾਹੁੰਦੇ ਹੋ, ਕੁਛ ਜੇ ਪਾਉਣਾ ਹੈ ਤੇ ਆਪਣੇ ਉੱਪਰ ਭਰੋਸਾ ਕਰੋ। ਫਿਰ ਮੈਂ ਦੁਹਰਾ ਰਿਹਾ, ਇਹ ਦੂਜੀ ਗੱਲ ਹੈ ਅੱਜ ਦੇ ਪਰਿਵਾਰਕ ਇਸ ਇਕੱਠ ਦੀ ਪਰਿਵਾਰਕ ਮੀਟਿੰਗ ਦੀ। ਜੇ ਕੁਛ ਪਾਉਣਾ ਹੈ ਤੇ ਆਪਣੇ ਉੱਪਰ ਭਰੋਸਾ ਕਰੋ। ਸੱਚੀ ਗੱਲ ਏ, ਸਹਾਰੇ ਜਿੰਨੇ ਮਰਜ਼ੀ ਸੱਚੇ ਹੋਣ ਤੇ ਜਿੰਨੇ ਮਰਜ਼ੀ ਅੱਛੇ ਹੋਣ, ਇੱਕ ਨਾ ਇੱਕ ਦਿਨ ਸਾਥ ਛੱਡ ਹੀ ਦਿੰਦੇ ਨੇ। ਸਹਾਰੇ ਜਿੰਨੇ ਮਰਜ਼ੀ ਬੰਦਾ ਕਹਿੰਦਾ ਹੋਵੇ ਨਾ, ਮੈਂ ਤਾਂ ਸੱਚਾ ਮਿੱਤਰ ਹਾਂ ਤੇਰਾ, ਮੈਂ ਕਦੀ ਤੇਰਾ ਸਾਥ ਨਹੀਂ ਛੱਡਾਂਗਾ, ਮੈਂ ਕਦੀ ਤੇਰੀ ਬਾਹ ਨਹੀਂ ਛੱਡਾਂਗਾ, ਹਾਂਜੀ ਕਦੀ ਮੈਂ ਤੇਰਾ ਸਾਥ ਨਹੀਂ ਛੱਡਣਾ। ਪਰ ਕਈ ਵਾਰੀ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ ਪਿਆਰਿਓ, ਜਿਹੜੇ ਦਾਅਵੇ ਕਰਦੇ ਨੇ ਨਾ ਨਾਲ ਰਹਿਣ ਦੇ, ਸਭ ਤੋਂ ਪਹਿਲੇ ਕਈ ਵਾਰੀ ਸਾਥ ਹੀ ਉਹ ਛੱਡਦੇ ਨੇ। ਹਾਂਜੀ ਸੱਚਾਈ ਹੈ, ਸੱਚਾਈ ਇਹ ਮੈਂ ਨਹੀਂ ਕਹਿ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਵੀ ਬੋਲੇ, ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਜੇ ਕੁਝ ਪਾਉਣਾ ਚਾਹੁੰਦੇ ਹੋ ਨਾ, ਆਪਣੇ ਉੱਪਰ ਭਰੋਸਾ ਕਰੋ। ਸਹਾਰੇ ਜਿੰਨੇ ਮਰਜ਼ੀ ਅੱਛੇ ਹੋਣ, ਜਿੰਨੇ ਮਰਜ਼ੀ ਸੱਚੇ ਹੋਣ, ਇੱਕ ਨਾ ਇੱਕ ਦਿਨ ਸਾਥ ਛੱਡ ਹੀ ਦਿੰਦੇ ਨੇ। ਤੇ ਆਪਣੇ ਉੱਪਰ ਭਰੋਸੇ ਦੇ ਨਾਲ ਨਾਲ ਆਪਣੇ ਮਾਲਕ ਦੇ ਉੱਤੇ ਭਰੋਸਾ ਕਰਨਾ ਨਾ ਭੁੱਲਿਓ, ਕਿਉਂਕਿ ਉਹਦਾ ਭਰੋਸਾ ਇਹੋ ਜਿਹਾ ਭਰੋਸਾ ਹੈ, ਇਹੋ ਜਿਹਾ ਭਰੋਸਾ ਹੈ, ਉਹ ਕਈ ਇਨਸਾਨ ਜਿਉਂਦਿਆਂ ਜੀ ਸਾਥ ਛੱਡ ਦਿੰਦੇ ਨੇ, ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਇਹੋ ਜਿਹੇ ਸਾਥੀ ਬਣਦੇ ਨੇ, ਜੇ ਉਹਨਾਂ ਦੇ ਉੱਤੇ ਤੂੰ ਭਰੋਸਾ ਰੱਖੇਗਾ ਨਾ, ਬਾਬਾ ਦੀਪ ਸਿੰਘ ਜੀ ਦੇ ਉੱਤੇ ਜੇ ਭਰੋਸਾ ਰੱਖੇਗਾ ਨਾ, ਆਮ ਦੁਨਿਆਵੀ ਬੰਦੇ ਤੇ ਜਿਉਂਦਿਆਂ ਜੀ ਸਾਥ ਛੱਡ ਦਿੰਦੇ ਨੇ, ਪਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਉਹ ਮਰਨ ਤੋਂ ਬਾਅਦ ਵੀ ਬਾਹ ਨਹੀਂ ਜੇ ਛੱਡਦੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਸ ਕਰਕੇ ਮੇਰੀ ਬੇਨਤੀ ਹੈ, ਬੇਨਤੀ ਆਪਣੇ ਉੱਤੇ ਭਰੋਸੇ ਦੇ ਨਾਲ ਨਾਲ ਆਪਣੇ ਮਾਲਕ ਪਿਤਾ ਗੁਰੂ ਰਾਮਦਾਸ ਦੇ ਉੱਤੇ ਭਰੋਸਾ ਰੱਖਣਾ ਨਾ ਭੁੱਲਿਓ। ਬਾਕੀ ਜਿੰਨੇ ਵੀ ਸਾਥੀ ਨੇ ਨਾ, ਅੱਜ ਨਹੀਂ ਤੇ ਕੱਲ ਇਹਨਾਂ ਨੇ ਸਾਥ ਛੱਡਣਾ ਹੀ ਹੈ। ਸੱਚੀ ਗੱਲ ਹੈ। ਬੰਦਾ ਕਹਿੰਦਾ ਜੀ ਮੈਂ ਤੇਰਾ ਪਤੀ ਆ, ਕਦੀ ਛੱਡਾਂਗਾ ਨਹੀਂ, ਪਰ ਸਿਚੁਏਸ਼ਨ ਕਈ ਵਾਰੀ ਜਿਉਂਦਿਆਂ ਜੀ ਇਹੋ ਜਿਹੀ ਬਣ ਜਾਂਦੀ, ਜਿਹਦੇ ਨਾਲ ਜੀਣ ਮਰਨ ਦੀਆਂ ਕਸਮਾਂ ਖਾਧੀਆਂ ਹੁੰਦੀਆਂ, ਉਸੇ ਪਤਨੀ ਨੂੰ ਤਲਾਕ ਦੇ ਕੇ ਦੂਜੀ ਔਰਤ ਨਾਲ ਚਲਿਆ ਜਾਂਦਾ ਹੈ ਰਹਿਣ ਵਾਸਤੇ। ਕਿੰਨੇ ਕੇਸ ਤੁਹਾਡੇ ਸਾਹਮਣੇ ਹੋਣਗੇ। ਪਤਨੀ ਕਹਿੰਦੀ ਹੈ ਮੈਂ ਤੇਰਾ ਸਾਥ ਨਹੀਂ ਛੱਡਣਾ, ਇੱਕ ਤੇ ਹੈ ਮਰਨ ਤੋਂ ਬਾਅਦ ਕੁਦਰਤੀ ਉਹ ਸਾਥ ਛੁੱਟਿਆ, ਪਰ ਕਈ ਵਾਰੀ ਜਿਉਂਦਿਆਂ ਜੀ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਘਰ 'ਚ ਹੀ। ਉਹੋ ਹੀ ਪਤਨੀ ਜਿਹੜੀ ਕਹਿੰਦੀ ਮੈਂ ਤੈਨੂੰ ਛੱਡਣਾ ਨਹੀਂ, ਹਿਸਾਬ ਇਹੋ ਜਿਹਾ ਬਣਿਆ, ਬੱਚਿਆਂ ਨੂੰ ਲਿਆ ਤੇ ਦੂਜੀ ਜਗ੍ਹਾ ਤੇ ਆਪਣਾ ਘਰ ਵਸਾ ਲਿਆ, ਛੁੱਟ ਗਏ ਨਾ ਸਾਥ। ਇਸ ਕਰਕੇ ਅਸਲੀਅਤ ਦੇ ਵਿੱਚ ਜਿਹੜਾ ਸਾਥੀ ਹੈ ਨਾ, ਉਹਨੂੰ ਮੁਹੱਬਤ ਕਰੋ। ਇਹਦਾ ਮਤਲਬ ਗਲਤ ਨਹੀਂ ਕਿ ਅਸੀਂ ਆਪਣੀਆਂ ਰਿਸ਼ਤੇਦਾਰੀਆਂ ਭੁਗਤਾਉਣੀਆਂ ਨੇ, ਅਸੀਂ ਆਪਣੇ ਜਿਹੜੇ ਰਿਸ਼ਤੇ ਨਾਤੇ ਨੇ ਉਹ ਭੁਗਤਾਉਣੇ ਨੇ। ਜੋ ਡਿਊਟੀਆਂ ਲਾਈਆਂ ਨੇ ਸਤਿਗੁਰਾਂ ਨੇ ਪਿਆਰਿਓ, ਉਹ ਡਿਊਟੀਆਂ ਨੂੰ ਭੁਗਤਾਓ, ਪਰ ਅੰਦਰਲਾ ਜਿਹੜਾ ਨਾਤਾ ਹੈ ਨਾ ਆਪਣੇ ਮਾਲਕ ਨਾਲ ਜੋੜ ਕੇ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ, ਕਿਸੇ ਵੀ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਨ ਤੋਂ ਬਿਨਾਂ, ਫਿਰ ਮੈਂ ਦੁਹਰਾ ਰਿਹਾ,
ਕਿਸੇ ਵੀ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਨ ਤੋਂ ਬਿਨਾ ਦੂਜਿਆਂ ਦੀਆਂ ਗੱਲਾਂ ਸੁਣ ਕੇ ਉਹਦੇ ਪ੍ਰਤੀ ਆਪਣੇ ਅੰਦਰ ਕੋਈ ਪਿਕਚਰ ਬਣਾ ਲੈਣੀ, ਉਹਦੇ ਪ੍ਰਤੀ ਕੁਝ ਸੋਚ ਲੈਣਾ, ਕੋਈ ਵਿਚਾਰ ਬਣਾ ਲੈਣੀ, ਇਹ ਸਭ ਤੋਂ ਵੱਡੀ ਮੂਰਖਤਾ ਹੀ ਹੁੰਦੀ ਹੈ। ਫਿਰ ਮੈਂ ਦੁਹਰਾ ਰਿਹਾ, ਕਿਸੇ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਨ ਤੋਂ ਬਿਨਾ ਦੂਜਿਆਂ ਦੀਆਂ ਗੱਲਾਂ ਸੁਣ ਕੇ ਉਸ ਬੰਦੇ ਦੇ ਪ੍ਰਤੀ ਆਪਣੇ ਅੰਦਰ ਵਿਚਾਰਾਂ ਦੂਜੀਆਂ ਬਣਾ ਲੈਣੀਆਂ, ਸੋਚ ਦੂਜੀ ਬਣਾ ਲੈਣੀ, ਨੈਗੇਟਿਵ ਸੋਚ ਬਣਾ ਲੈਣੀ। ਪਿਆਰਿਓ, ਇਹ ਸਭ ਤੋਂ ਵੱਡੀ ਮੂਰਖਤਾਈ ਦਾ ਕੰਮ ਹੈ। ਐਵੇਂ ਗੱਲਾਂ ਸੁਣ ਕੇ ਲੋਕਾਂ ਦੇ ਮਗਰ ਨਾ ਲੱਗ ਜਾ ਕਰੋ, ਫਲਾਣਾ ਤੇ ਇਦਾਂ ਹੁੰਦਾ ਹੈ, ਫਲਾਣਾ ਤੇ। ਪਿਆਰਿਓ, ਉਹਦੇ ਕੋਲ ਬਹਿ ਕੇ ਤੇ ਵੇਖੋ, ਉਹਨੂੰ ਚੰਗੀ ਤਰ੍ਹਾਂ ਜਾਣੋ ਤੇ ਸਹੀ। ਲੋਕ ਤੇ ਕਦੀ ਵੀ ਕਿਸੇ ਨੂੰ ਛੱਡਦੇ ਨਹੀਂ। ਚੰਗੇ ਕੰਮ ਕਰ ਲੋਗੇ ਤਾਂ ਵੀ ਲੋਕਾਂ ਨੇ ਲੱਤਾਂ ਖਿੱਚਣੀਆਂ, ਮੰਦੇ ਕਰੋਗੇ ਤਾਂ ਵੀ ਇਹਨਾਂ ਨੇ ਨਹੀਂ ਛੱਡਣਾ। ਕੰਮ ਕਰਨੇ ਗੁਰਮਤਿ ਆਸ਼ੇ ਮੁਤਾਬਕ ਹੀ ਨੇ, ਕਰਨੇ ਚੰਗੇ ਹੀ ਨੇ, ਪਰ ਪਿਆਰਿਓ ਇਹ ਲੋਕਾਂ ਦੀ ਪਰਵਾਹ ਨਹੀਂ ਕਰਨੀ। ਮੈਂ ਪਿਛਲੇ ਜ਼ਮਾਨਾ 'ਚ ਕਿਹਾ ਸੀ, ਉਹ ਡੱਡੂ ਸੀ ਨਾ, ਡੱਡੂ ਜਿਹੜੇ ਰੋਜ਼ ਸੁਣਦੇ ਉਹਨਾਂ ਨੂੰ ਪਤਾ ਹੈ। ਇੱਕ ਤਲਾਬ ਦੇ ਵਿੱਚ ਨਾ ਇੱਕ ਖੰਭਾ ਸੀ, ਖੰਭਾ। ਹੁਣ ਡੱਡੂਆਂ ਨੇ ਆਪਸ 'ਚ ਸਲਾਹ ਕੀਤੀ, ਉਹ ਖੰਭੇ ਦੇ ਉੱਤੇ ਤਿਲਕਣ ਬੜੀ ਸੀ, ਚਿਕਨਾਈ ਬਹੁਤ ਸੀ, ਕਾਈ ਬਹੁਤ ਜੰਮੀ ਹੋਈ ਸੀ। ਆਪਸ ਦੇ ਵਿੱਚ ਨਾ ਸਲਾਹ ਕਰਦੇ ਨੇ, ਕਹਿੰਦੇ ਰੋਜ਼ ਅਸੀਂ ਇੱਥੇ ਰਹਿੰਦੇ ਆ, ਬੋਰ ਜੇ ਹੋ ਗਏ ਆ, ਚਲੋ ਕਿਉਂ ਨਾ ਹੋਵੇ ਇੱਕ ਕੰਪੀਟੀਸ਼ਨ ਕੀਤਾ ਜਾਵੇ। ਤੇ ਕੰਪੀਟੀਸ਼ਨ ਕੀ ਰੱਖਿਆ? ਕਹਿੰਦੇ ਜਿਹੜਾ ਡੱਡੂ ਇਸ ਖੰਭੇ ਦੇ ਉੱਤੇ ਚੜ੍ਹੇਗਾ ਨਾ, ਉਹਦਾ ਅਸੀਂ ਸਭ ਤੋਂ ਵੱਧ ਸਤਿਕਾਰ ਕਰਾਂਗੇ, ਉਹੀ ਜੇਤੂ ਹੋਏਗਾ, ਉਹੀ ਸਾਡਾ ਹੈੱਡ ਹੋਏਗਾ। ਸਭ ਦੇ ਮਨ 'ਚ ਅਸੀਂ ਚੜ੍ਹਨਾ ਕਿੰਨੇ? ਇਹ ਤੇ ਚਲੋ ਅਸੀਂ ਖਾਨਾ ਪੂਰਤੀ ਲਈ ਜਾਂ ਟਾਈਮ ਪਾਸ ਲਈ ਇਹ ਸ਼ੋਸ਼ਾ ਜਿਹਾ ਛੱਡ ਦਿੱਤਾ। ਹੁਣ ਸਾਰਿਆਂ ਨੇ ਮੀਟਿੰਗ ਜਦੋਂ ਕੀਤੀ, ਫਲਾਣੇ ਦਿਨ ਆਹ ਕੰਪੀਟੀਸ਼ਨ ਹੋਣਾ। ਹੁਣ ਜਦੋਂ ਉਹ ਦਿਨ ਆਇਆ ਕੰਪੀਟੀਸ਼ਨ ਦਾ, ਜਿਹੜੇ ਜੱਜ ਬਣੇ ਸੀ ਉਹ ਕਹਿੰਦੇ ਜੀ ਕਿਹੜਾ ਕਿਹੜਾ ਕੰਪੀਟੀਸ਼ਨ 'ਚ ਭਾਗ ਲੈ ਰਿਹਾ? ਸਾਰੇ ਕਹਿੰਦੇ ਅਸੀਂ ਲੈ ਰਹੇ। ਬਈ ਚੜੋ ਫਿਰ ਖੰਭੇ ਤੇ। ਸਭ ਨੇ ਚੜਨਾ ਸ਼ੁਰੂ ਕੀਤਾ ਖੰਭੇ ਦੇ ਉੱਤੇ, ਪਰ ਥੋੜੀ ਉਚਾਈ ਤੇ ਚੜਦੇ ਨੇ, ਕਾਈ ਬਹੁਤ ਜੰਮੀ ਸੀ ਖੰਭੇ ਦੇ ਉੱਤੇ, ਤਲਾਬ ਦੇ ਵਿੱਚ ਸੀ, ਡਿੱਗ ਪੈਂਦੇ। 5-10 ਵਾਰੀ ਕੋਸ਼ਿਸ਼ ਇੱਕ ਇੱਕ ਡੱਡੂ ਕਰਦਾ, ਪਰ ਹਾਰ ਕੇ ਡਿੱਗ ਕੇ ਕੋਸ਼ਿਸ਼ ਕਰਨੀ ਬੰਦ ਕਰ ਦਿੰਦਾ। ਤੇ ਆਸੇ ਪਾਸੇ ਰੌਲਾ ਬੜਾ ਪੈ ਰਿਹਾ, ਇਹ ਇੰਪੋਸੀਬਲ ਗੱਲ, ਇਹ ਅਸੰਭਵ ਗੱਲ, ਇਹ ਹੋ ਨਹੀਂ ਸਕਦਾ। ਖੰਭੇ ਤੇ ਕੌਣ ਚੜੇਗਾ? ਕੋਈ ਨਹੀਂ ਚੜ ਸਕਦਾ। ਸਾਡੇ ਚੋਂ ਅੱਜ ਤੱਕ ਕੋਈ ਚੜਿਆ ਨਹੀਂ, ਇੱਥੇ ਕੋਈ ਚੜ ਹੀ ਨਹੀਂ ਸਕਦਾ। ਰੌਲਾ ਇਹ ਪੈ ਰਿਹਾ, ਸਭ ਪਾਸੇ ਨੈਗੇਟਿਵ ਆਵਾਜ਼ਾਂ ਕੰਨਾਂ 'ਚ ਪੈ ਰਹੀਆਂ ਨੇ। ਤੇ ਕੋਈ 5-10 ਵਾਰੀ ਕੋਸ਼ਿਸ਼ ਕਰਦਾ, ਡਿੱਗਦਾ, ਫਿਰ ਕੋਸ਼ਿਸ਼ ਕਰਦਾ, ਡਿੱਗਦਾ, ਫਿਰ ਕੋਸ਼ਿਸ਼, ਅਖੀਰ ਕੋਸ਼ਿਸ਼ ਕਰਨੀ ਛੱਡ ਦਿੰਦਾ, ਕਿਉਂਕਿ ਆਸੇ ਪਾਸੇ ਦੀਆਂ ਗੱਲਾਂ ਕੰਨਾਂ 'ਚ ਪੈ ਰਹੀਆਂ। ਇਹ ਹੋ ਨਹੀਂ ਸਕਦਾ, ਇੰਪੋਸੀਬਲ ਗੱਲ। ਪਰ ਇੱਕ ਛੋਟਾ ਜਿਹਾ ਡੱਡੂ 8-10 ਵਾਰੀ ਉਹਨੇ ਕੋਸ਼ਿਸ਼ ਕੀਤੀ, ਪਰ ਕੋਸ਼ਿਸ਼ ਕਰਨ ਤੋਂ ਬਾਅਦ ਉਹ ਖੰਭੇ ਦੇ ਉੱਤੇ ਚੜ ਗਿਆ। ਜਦੋਂ ਚੜਿਆ ਨਾ, ਸਾਰਿਆਂ ਨੇ ਇੰਨੀ ਗੱਲ ਕਹੀ, ਇਹ ਡੱਡੂ ਸਾਡਾ ਹੈਡ ਏ, ਇਹ ਸ੍ਰੇਸ਼ਟ ਡੱਡੂ ਏ, ਇਹ ਸਭ ਤੋਂ ਵਧੀਆ ਡੱਡੂ ਏ। ਹੁਣ ਜਦੋਂ ਸਾਰੇ ਜਾਣੇ ਆਏ ਨਾ ਵਧਾਈਆਂ ਦੇਣ, ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਏ। ਕਹਿੰਦੇ ਬਈ ਤੂੰ ਬੜਾ ਵਧੀਆ ਕੰਮ ਕੀਤਾ, ਤੂੰ ਬੜਾ ਹੀ ਵਧੀਆ ਕੰਮ ਕੀਤਾ, ਤੂੰ ਚੜ ਗਿਆ ਖੰਭੇ ਤੇ। ਤੇ ਇੱਕ ਨਾਲ ਦਾ ਡੱਡੂ ਬੋਲਿਆ, ਕਹਿੰਦੇ ਇਹਨੂੰ ਜਿੰਨੀਆਂ ਮਰਜ਼ੀ ਤੁਸੀਂ ਵਧਾਈਆਂ ਦੇਈ ਚੱਲੋ, ਇਹਦੇ ਉੱਤੇ ਵਧਾਈਆਂ ਦਾ ਅਸਰ ਨਹੀਂ। ਕਹਿੰਦੇ ਕਿਉਂ? ਕਿਉਂਕਿ ਇਹਨਾਂ ਨੂੰ ਵਧਾਈਆਂ ਦਾ ਅਸਰ ਨਹੀਂ ਇਹਦੇ ਕੰਨਾਂ 'ਚ ਪੈਣਾ। ਵੀ ਕਿਉਂ ਨਹੀਂ ਪੈਣਾ? ਕਹਿੰਦੇ ਕਿਉਂਕਿ ਇਹ ਕੰਨਾਂ ਤੋਂ ਬੋਲਾ ਹੈ, ਇਹ ਕੁਝ ਸੁਣਦਾ ਨਹੀਂ, ਇਹ ਬੋਲਾ ਬੋਲਾ, ਇਹ ਬਹਿਰਾ ਡੱਡੂ ਏ। ਤੇ ਫਿਰ ਸਾਰੇ ਜਾਣੇ ਨੁਕਤਾ ਸਮਝ ਗਏ ਕਿ ਇਹ ਖੰਭੇ ਦੇ ਉੱਤੇ ਕਿਉਂ ਚੜਿਆ। ਪਤਾ ਕਿਉਂ ਚੜਿਆ ਸੀ? ਆਲੇ ਦੁਆਲੇ ਵਾਲੇ ਡੱਡੂ ਤੇ ਕਹਿ ਰਹੇ ਸੀ ਇਹ ਇੰਪੋਸੀਬਲ ਕੰਮ ਹੈ, ਹੋ ਨਹੀਂ ਸਕਦਾ। ਪਰ ਉਹਨੂੰ ਲੱਗ ਰਿਹਾ ਸੀ ਜਿਵੇਂ ਸਾਰੇ ਹੱਲਾ ਸ਼ੇਰੀ ਦੇ ਰਹੇ ਵੀ ਤੂੰ ਚੜ ਸਕਦਾ, ਤੂੰ ਕਰ ਸਕਦਾ। ਇਹ ਮੇਰੀ ਬੇਨਤੀ ਏ, ਜੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਚਾਹੁੰਦੇ ਹੋ ਨਾ, ਐਵੇਂ ਦੁਨੀਆ ਦੀਆਂ ਗੱਲਾਂ ਸੁਣ ਕੇ ਨੈਗੇਟਿਵਿਟੀ ਆਪਣੇ ਅੰਦਰ ਨਾ ਆਉਣ ਦਿਆ ਕਰੋ। ਆ ਜਿੰਨੀਆਂ ਭੈਣਾਂ ਬੈਠੀਆਂ, ਤੁਸੀਂ ਨਾਮ ਜਪਣ ਵਾਲੇ ਗੁਰਮੁਖ ਬੈਠੇ ਹੋ, ਨਾਮ ਜਪਣ ਵਾਲੀਆਂ ਭੈਣਾਂ ਬੈਠੀਆਂ ਜੇ, ਕਿੰਨੇ ਕਿੰਨੇ ਤੁਸੀਂ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੀਆਂ ਜੇ। ਕਦੀ ਵੀ ਨੈਗੇਟਿਵ ਖਿਆਲਾਂ ਨੂੰ ਅੰਦਰ ਜਗ੍ਹਾ ਦਿਓ ਹੀ ਨਾ। ਨੈਗੇਟਿਵ ਖਿਆਲ ਆਉਣ ਲੱਗਾ ਨਾ,
ਉਹ ਨੈਗੇਟਿਵ ਖਿਆਲਾਂ ਨੂੰ ਪੋਜ਼ਿਟਿਵ ਖਿਆਲਾਂ 'ਚ ਬਦਲੋ, ਗੁਰਬਾਣੀ ਦਾ ਓਟ ਆਸਰਾ ਲੈ ਕੇ, ਸੁਖਮਨੀ ਸਾਹਿਬ ਦਾ ਨੇਮ ਵਧਾ ਕੇ, ਜਪਜੀ ਸਾਹਿਬ ਦਾ ਨੇਮ ਵਧਾ ਕੇ। ਹੁਣ ਉਹ ਡੱਡੂ ਜੇ ਲੋਕਾਂ ਦੀਆਂ ਗੱਲਾਂ ਸੁਣਦਾ ਹੁੰਦਾ, ਕਦੀ ਖੰਭੇ ਤੇ ਨਹੀਂ ਸੀ ਚੜ ਪਾਉਣਾ ਉਹਨੇ। ਚੜਿਆ ਕਿਉਂ? ਕਿਉਂਕਿ ਉਹ ਕੰਨਾਂ ਤੋਂ ਬੋਲਾ ਸੀ, ਉਹ ਸੁਣ ਹੀ ਨਹੀਂ ਰਿਹਾ ਨੈਗੇਟਿਵ ਵਾਜਾਂ। ਅਸੀਂ ਕਈ ਵਾਰੀ ਦੂਜਿਆਂ ਦੇ ਪਿੱਛੇ ਲੱਗ ਕੇ, ਦੂਜਿਆਂ ਦੇ ਪ੍ਰਤੀ ਜਿਹੜੇ ਸਾਡੇ ਕੋਲ ਨਹੀਂ ਹੁੰਦੇ, ਅਸੀਂ ਜਿਨ੍ਹਾਂ ਨੂੰ ਵੇਖਿਆ ਕੋਲ ਨਹੀਂ ਗਏ, ਉਹਨਾਂ ਦੇ ਪ੍ਰਤੀ ਗਲਤ ਖਿਆਲ ਬਣਾਉਣੇ ਸ਼ੁਰੂ ਕਰ ਦਿੰਦੇ ਆ। ਜੀ 4 ਬੰਦਿਆਂ ਨੇ ਕਿਹਾ ਸੀ ਉਹ ਤੇ ਇਦਾਂ ਦਾ ਹੀ ਹੈ, ਫਿਰ ਇਦਾਂ ਦਾ ਹੀ ਹੋਣਾ, ਇਦਾਂ ਨਹੀਂ। ਐਵੇਂ ਲੋਕਾਂ ਦੇ ਮਗਰ ਨਾ ਲੱਗੋ। ਇਹ ਕਾਮਯਾਬੀ ਚਾਹੁੰਦੇ ਹੋ, ਅੱਗੇ ਵਧਣਾ ਚਾਹੁੰਦੇ ਹੋ, ਭਾਵੇਂ ਦੁਨਿਆਵੀ ਪੱਖ ਤੋਂ ਤੇ ਭਾਵੇਂ ਪਰਮਾਰਥ ਦੇ ਪੱਖ ਤੋਂ, ਕੰਨੋਂ ਬੋਲੇ ਹੋ ਜੋ ਬੋਲੇ ਬੋਲੇ। ਕੋਈ ਨੈਗੇਟਿਵ ਆਵਾਜ਼ਾਂ ਦੇਵੇ ਉਹ ਵੀ ਨਾ ਸੁਣੋ। ਤੇ ਜਦੋਂ ਤੁਸੀਂ ਕਾਮਯਾਬੀ ਦੀ ਪੌੜੀ ਤੇ ਚੜ ਗਏ ਨਾ, ਜੇ ਤੁਹਾਡੀ ਕੋਈ ਉਸਤਤੀ ਕਰਨ ਲੱਗੇ ਤਾਂ ਵੀ ਕੰਨੋਂ ਬੋਲੇ ਹੋ ਜੋ ਬੋਲੇ ਕਿ ਇਹ ਮੇਰੀ ਉਸਤਤੀ ਨਹੀਂ, ਇਹ ਮੇਰੀ ਵਡਿਆਈ ਨਹੀਂ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਇਹ ਮੇਰੀ ਉਸਤਤੀ ਨਹੀਂ, ਤੇਰੀ ਉਸਤਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਕਹਿ ਕੇ ਫਿਰ ਆਪਾਂ ਸ਼ਬਦ ਪੜਾਂਗੇ। ਇਨਸਾਨ ਹੱਸਦਾ ਸਭ ਦੇ ਸਾਹਮਣੇ ਹੈ। ਕੋਈ ਹਾਸੇ ਵਾਲੀ ਗੱਲ ਹੋਵੇ ਨਾ, ਸਭ ਦੇ ਸਾਹਮਣੇ ਹੱਸਦਾ ਹੈ, ਪਰ ਰੋਂਦਾ ਉਹਦੇ ਸਾਹਮਣੇ ਜਿਹਦੇ ਉੱਤੇ ਖੁਦ ਤੋਂ ਵੀ ਜ਼ਿਆਦਾ ਭਰੋਸਾ ਹੋਵੇ, ਰੋਂਦਾ ਉਹਦੇ ਸਾਹਮਣੇ। ਇਹ ਮੇਰੀ ਬੇਨਤੀ ਹੈ। ਗੱਲ ਉਹੀ ਆ ਗਈ ਜਿਹੜੀ ਸ਼ੁਰੂਆਤ 'ਚ ਕੀਤੀ ਸੀ। ਇੱਕ ਤੇ ਖੁਦ ਦੇ ਉੱਤੇ ਭਰੋਸਾ ਕਰੋ, ਦੂਜਾ ਆਪਣੇ ਮਾਲਕ ਦੇ ਉੱਤੇ ਭਰੋਸਾ। ਐਵੇਂ ਬੰਦਿਆਂ ਦੇ ਉੱਤੇ ਭਰੋਸਾ ਕਰਕੇ ਉਹਨਾਂ ਦੇ ਅੱਗੇ ਐਵੇਂ ਅਥਰੂ ਨਾ ਵਹਾਈ ਜਾਇਓ, ਕਿਉਂਕਿ ਉੱਥੇ ਅਥਰੂਆਂ ਦੀ ਕੀਮਤ ਨਹੀਂ ਪੈਣੀ। ਜਿਸ ਮਾਨੁਖ ਪੈ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਉਹਨੂੰ ਤੇ ਆਪਣੇ ਕਈ ਦੁੱਖ ਲੱਗੇ ਨੇ। ਅਥਰੂ ਵੀ ਡੇਗਣੇ ਆ ਨਾ, ਤੇ ਉਹਦੇ ਸਾਹਮਣੇ ਡੇਗ, ਜਿਹਦੇ ਸਾਹਮਣੇ ਡਿੱਗੇ ਹੋਏ ਇੱਕ ਅਥਰੂ ਦੀ ਵੀ ਵੁਕਤ ਪੈ ਜਾਣੀ ਹੈ। ਬੰਦਿਆਂ ਦੇ ਸਾਹਮਣੇ ਰੋਏਗਾ ਨਾ, ਉਹ ਅੱਜ ਨਹੀਂ ਤੇ ਕੱਲ ਤੇਰੇ ਰੋਣ ਦਾ ਵੀ ਮਜ਼ਾਕ ਹੀ ਉਡਾਉਣਗੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਬਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਸ਼ਬਦ ਜਿਹੜਾ ਮੈਂ ਪੜ੍ਹਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 750 ਨੰਬਰ ਅੰਗ ਦੇ ਉੱਤੇ ਦਰਜ। ਗੁਰੂ ਬਾਬਾ ਨਾਨਕ ਜੀ ਦੇ ਆਗਮਨ ਦਿਨ ਦੇ ਜੋ ਉਹ ਸੁਹਾਵਣੇ ਸਮੇਂ ਚੱਲ ਰਹੇ ਨੇ, ਜਗ੍ਹਾ ਜਗ੍ਹਾ ਤੇ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਨੇ, ਜਗ੍ਹਾ ਜਗ੍ਹਾ ਤੇ ਸੰਗਤਾਂ ਜੁੜ ਰਹੀਆਂ ਨੇ। ਤੇ ਮੇਰੇ ਮਨ ਦੀ ਭਾਵਨਾ ਹੈ ਅੱਜ ਦੇ ਦੀਵਾਨ ਦੇ ਵਿੱਚ ਗੁਰੂ ਬਾਬਾ ਨਾਨਕ ਜੀ ਦੀਆਂ ਵਡਿਆਈਆਂ ਆਪ ਹੀ ਪਿਤਾ ਜੀ ਕਿਰਪਾ ਦਾ ਖਾਤਾ ਖੋਲ ਕੇ ਕਰਵਾਉਣ, ਮਿਹਰ ਦਾ ਖਾਤਾ ਖੋਲ ਕੇ ਕਰਵਾਉਣ। ਆਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੇ। ਬੜੇ ਪਿਆਰ 'ਚ ਹਾਜ਼ਰੀ ਲਾਇਓ, ਕੋਈ ਰਸ ਨਾ ਮੰਝੀ ਨਾ ਰਹੇ ਜੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੰਗਤ ਬੋਲੇ ਸਭ ਤੇ ਜਿਨ ਕਲ ਰਾਖੀ ਮੇਰੀ, 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 ਜਿਨ ਕਲ ਰਾਖੀ ਮੇਰੀ। ਜੀ ਸਭ ਤੇ ਵੱਡਾ ਸਤਿਗੁਰ ਨਾਨਕ
जिन कल राखी मेरी। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। संगत बोले सब ते सब ते बड़ा सतगुर नानक जिन कल राखी मेरी। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਸਿੰਘ ਜੀ। जिसके सिर ऊपर तो स्वामी सो दुख कैसा पावे। बोलो जिसके सिर ऊपर तो स्वामी सो दुख कैसा पावे। बोल न जाने माया मत माता मरना चीत न आवे। सारे बोल न जाने माया मत माता मरना चीत न आवे। मरना चीत न आवे। सब ते वड्डा सतगुर नानक जिन कल राखी मेरी। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਦੋਵੇਂ ਬਾਹਾਂ ਉੱਚੀਆਂ ਕਰਕੇ ਕਹੋ ਧੰਨ ਬਾਬਾ ਦੀਪ ਸਿੰਘ ਜੀ। ਵਾਹ ਵਾਹ। मेरे राम राय तू संतां का संत तेरे। बोलो मेरे राम राय तू संतां का संत तेरे। तेरे सेवक को पाँव किछ नाही जम नहीं आवे मेरे। बोलो जम नहीं आवे मेरे। तेरे सेवक को पाँव किछ नाही जम नहीं आवे मेरे। जम नहीं आवे मेरे। जम नहीं आवे मेरे। सब ते वड्डा सतगुर नानक जिन कल राखी मेरी। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਹ ਜਿਨ ਕਲ ਰਾਖੀ ਮੇਰੀ। 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 ਜੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
सतगुर नानक जिन कल राखी मेरी। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੋ ਤੇਰੇ ਰੰਗ ਰਾਤੇ स्वामी तिनका जन्म मरण दुख नासा तिनका जन्म मरण दुख नासा। जो तेरे रंग राते स्वामी तिनका जन्म मरण दुख नासा तिनका जन्म मरण दुख नासा। तेरी बख्श न मेटे कोई सतगुर का दिलासा। सतगुर का दिलासा। तेरी बख्श न मेटे कोई सतगुर का दिलासा। सतगुर का दिलासा। सतगुर का दिलासा सब ते वड्डा सतगुर नानक जिन कल राखी मेरी। सब ते बड़ा सतगुर नानक जिन कल राखी मेरी। जी सब ते वड्डा सतगुर नानक जिन कल राखी मेरी। सब ते बड़ा सतगुर नानक जिन कल राखी मेरी। नाम ते आयन सुख फल पायन आठ पहर आराधे। आठ पहर आराधे। नाम ते आयन सुख फल पायन आठ पहर आराधे। आठ पहर आराधे। तेरी शरण तेरे परवासे पंच दुष्ट ले साथे। पंच दुष्ट रे साथे। ज्ञान ध्यान किछ कर्म न जाना सार न जाना तेरी। सार न जाना तेरी। सब ते वड्डा सतगुर नानक जिन कल राखी मेरी। जिन कल राखी मेरी। सारे पढ़ो जिन कल राखी मेरी। सब ते वड्डा सतगुर नानक जिन कल राखी मेरी। सब ते बड़ा सतगुर नानक जिन कल राखी मेरी। 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 जे सब ते वड्डा सतगुर नानक जिन कल राखी मेरी।
ਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ, ਸਭ ਤੇ ਵੱਡਾ, ਵੱਡਾ ਵੱਡੇ ਮੇਰੇ ਸਾਹਿਬਾ ਕਹਿਰ ਕਬੀਰਾ, ਗੁਣੀ ਗਹੀਰਾ, ਮੈਂ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਖਾਈ, ਕਹਿ ਨਾ ਜਾਈ ਤੇਰੀ ਦਿਲ ਵਡਿਆਈ। ਸਭ ਤੇ ਵੱਡਾ ਬੋਲੋਗੇ ਮੇਰੇ ਤੋਂ ਬਾਅਦ ਵੀਰ, ਤੀਜੇ ਹਿੱਸੇ 'ਚ ਸਾਰੀਆਂ ਭੈਣਾਂ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਗੱਜ ਕੇ ਕਿਰਪਾ ਕਰਿਓ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਭੈਣਾਂ, ਨਾਨਕ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਸਭ ਤੇ ਵੱਡਾ ਮੇਰੇ ਲਾਲਨ ਕੀ ਸੋਭਾ, ਸਤ ਨਵ ਤਨ ਮਨ ਰੰਗੀ ਸੋਭਾ। ਬ੍ਰਹਮ ਮਹੇਸ਼ ਸਿੱਧ ਮੁਨੇਂਦਰਾ, ਭਗਤ ਦਾਨ ਜਸ ਮੰਗੀ। ਜੋਗ ਗਿਆਨ ਧਿਆਨ ਸੇਖ ਨਾਗੇ, ਸਗਲ ਜਪੇ ਤਰੰਗੀ। ਕਉ ਨਾਨਕ ਸੰਤਨ ਬਲਿਹਾਰੇ, ਕਉ ਨਾਨਕ ਸੰਤਨ ਬਲਿਹਾਰੇ, ਜੋ ਪ੍ਰਭ ਕੇ ਸਤ ਸੰਗੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਭੈਣਾਂ, ਨਾਨਕ। ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਅਨੇਕ ਨ ਜਾਪਣ ਕਰਤਬਾ, ਜੀਆਂ ਅੰਦਰ ਜੀਓ ਸਭ ਜਾਣ ਲਾ। ਸਭ ਕੁਛ ਤੇਰੇ ਬਸ ਤੇਰਾ ਕਰ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਆਪ ਜਲ। ਸਰਬ ਕਲਾ ਭਰਪੂਰ ਦਿਸੇ ਜਗ ਕਤਾ, ਨਾਨਕ ਦਾ ਸੰਤਾ ਤੁਰਿਆ ਕੇ ਬਿਨਵਤਾ। ਸਭ ਤੇ ਵੱਡਾ ਸਭ ਤੇ ਮੈਂ ਵੇਖੇ ਔਰੀ ਉੱਚਾ, ਮੋਹਨ ਸਭ ਤੇ ਉੱਚਾ। ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ, ਮੋਹਨ ਸਭ ਤੇ ਉੱਚਾ। ਮੋਹਨ ਸਭ ਤੇ ਉੱਚਾ, ਆਨ ਨ ਸੰਸਾਰ ਕੋ ਲਾਗੇ, ਢੂੰਡ ਰਹੇ ਹਮ ਮੁੱਚਾ। ਸਭ ਤੇ ਵੱਡਾ ਸਤਿਗੁਰ ਨਾਨਕ। ਲਓਗੇ ਪਿਤਾ ਜੀ ਦਾ ਨਾਮ, ਉਸੇ ਤਰ੍ਹਾਂ ਤਿੰਨਾਂ ਹਿੱਸਿਆਂ 'ਚ ਗੱਜ ਕੇ, ਕੋਈ ਰਸਨਾ ਮੰਜੀ ਨਾ ਰਹੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਬੋਲੋ। ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਭੈਣਾਂ ਮੇਰੀਆਂ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਗੁਰੂ ਬੋਲੋ। ਨਾਨਕ।
ਤੁਹਾਡੀ ਆਵਾਜ਼ ਵਾਹਿਗੁਰੂ 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 ਅਜੇ ਸਾਰੇ ਨਹੀਂ ਬੋਲ ਰਹੇ। ਤੁਹਾਡੀ ਆਵਾਜ਼ ਵਾਹਿਗੁਰੂ 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 ਵਾਹ ਵਾਹ ਵਾਹਿਗੁਰੂ 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 ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੰਗਤ ਬੋਲੇ ਸਭ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਧੰਨ ਗੁਰੂ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕੈਮ ਬੈਠੇ ਹੋ ਹਾਂ। ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਹੈ, ਗੁਰੂ ਨਾਨਕ ਪਾਤਸ਼ਾਹ ਸਾਈਂ ਕਿੰਨੇ ਵੱਡੇ ਨੇ, ਇਹਦਾ ਅੰਦਾਜ਼ਾ ਅਸੀਂ ਤੁਸੀਂ ਨਹੀਂ ਲਾ ਸਕਦੇ। ਵੇਖੋ ਕਿੱਡੀ ਵੱਡੀ ਸ੍ਰਿਸ਼ਟੀ ਹੈ। ਸ੍ਰਿਸ਼ਟੀ ਵਿੱਚ 84 ਲੱਖ ਜੂਨ ਹੈ। ਮਰਨ ਕਿਆ 84 ਲੱਖ ਜੂਨ ਉਪਾਈ ਰਿਜਕ ਦਿਆ ਸਭ ਹੂੰ ਕੋ ਤਦਕਾ। ਇੱਕ ਇੱਕ ਜੂਨ ਦੇ ਵਿੱਚ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਪ੍ਰਾਣੀ ਨੇ। ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਸਰੀਰ ਦੇ ਉੱਤੇ ਕਰੋੜਾਂ ਕਰੋੜਾਂ ਰੋਮ ਨੇ, ਰੋਮ। ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਰੋਮ ਦੇ ਉੱਤੇ ਕਰੋੜਾਂ ਕਰੋੜਾਂ ਜੀਭਾਂ ਲੱਗ ਜਾਣ ਤੇ ਇੱਕ ਇੱਕ ਪ੍ਰਾਣੀ ਕਰੋੜਾਂ ਕਰੋੜਾਂ ਜਨਮ ਧਾਰ ਕੇ ਵੀ ਬਾਪੂ ਨਾਨਕ ਦੀਆਂ ਵਡਿਆਈਆਂ ਕਰਨ ਲੱਗ ਪਵੇ, ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ। ਸਤਿ ਸ੍ਰੀ ਅਕਾਲ। ਪਰ ਆਓ ਥੋੜਾ ਜਿਹਾ ਸਮਾਂ ਗੁਰੂ ਪਿਤਾ ਜੀ ਦੀਆਂ ਵਡਿਆਈਆਂ ਕਰਨ ਦਾ ਯਤਨ ਕਰੀਏ। ਵਡਿਆਈ ਇਸ ਵਾਸਤੇ ਨਹੀਂ ਕਿ ਆਪਾਂ ਕੋਈ ਅੰਤ ਪਾਉਣਾ, ਵਡਿਆਈ ਇਸ ਵਾਸਤੇ ਕਰਨੀ ਕਿ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸਾਡੇ ਮਨ ਤੋਂ ਪਾਪਾਂ ਦੀ ਮੈਲ ਹੌਲੀ ਹੋ ਜੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਵਡਿਆਈ ਇਸ ਵਾਸਤੇ ਨਹੀਂ ਕਿ ਆਪਾਂ ਕੋਈ ਵਡਿਆਈਆਂ ਕਰਕੇ ਗੁਰੂ ਦਾ ਅੰਤ ਪਾ ਲੈਣਾ, ਨਹੀਂ। ਵਡਿਆਈ ਇਸ ਵਾਸਤੇ ਕਰੀਏ ਕਿ ਕਿਸੇ ਨਾ ਕਿਸੇ ਢੰਗ ਨਾਲ ਸਾਡੀ ਨੇੜਤਾ ਗੁਰੂ ਦੇ ਚਰਨਾਂ ਨਾਲ ਹੋਰ ਵੱਧ ਜਾਵੇ। ਹੈ ਜੀ। ਮੈਂ ਹੈਰਾਨ ਹੁੰਨਾ, ਗੁਰੂ ਪਿਤਾ ਨਾਨਕ ਜੀ ਆਪ ਕਿੰਨੇ ਵੱਡੇ ਹੋਣਗੇ, ਆਪ ਕਿੰਨੇ ਵੱਡੇ ਹੋਣਗੇ, ਜਿਨ੍ਹਾਂ ਦੀ ਵਡਿਆਈ ਦਾ ਅੰਦਾਜ਼ਾ ਕੋਈ ਲਾ ਹੀ ਨਹੀਂ ਸਕਦਾ। ਕਦੀ ਗੌਰ ਨਾਲ ਤੱਕਿਓ, ਉਹ ਗੁਰੂ ਨਾਨਕ ਤੇ ਗੁਰੂ ਨਾਨਕ ਉਹ ਗੁਰੂ ਨਾਨਕ ਦੇ ਨਾਮ ਵਿੱਚ ਹੀ ਏਡੀ ਤਾਕਤ ਹੈ। ਜਿਹੜਾ ਗੁਰੂ ਨਾਨਕ ਦਾ ਨਾਮ ਲੈਂਦਾ ਹੈ ਨਾ, ਉਹ ਗੁਰੂ ਨਾਨਕ ਕਿਰਪਾ ਕਰਕੇ ਉਹਦੀਆਂ ਝੋਲੀਆਂ ਨਹੀਂ ਭਰਦਾ, ਉਹਨੂੰ ਲੱਖਾਂ ਲੱਖਾਂ ਨੂੰ ਤਾਰਨ ਵਾਲਾ ਬਣਾ ਦਿੰਦਾ ਹੈ। ਬੋਲੇ
ਬਾਪੂ ਨਾਨਕ ਦੇ ਨਾਮ ਵਿੱਚ ਹੀ ਬੜੀ ਤਾਕਤ, ਬੜੀ ਤਾਕਤ। ਭਾਈ ਨੰਦ ਲਾਲ ਜੀ ਨੇ ਗੁਰੂ ਨਾਨਕ ਜੀ ਦੇ ਨਾਮ ਦੇ ਬੜੇ ਪਿਆਰੇ ਅਰਥ ਕੀਤੇ ਨੇ। ਕਹਿੰਦੇ ਜਦੋਂ ਕਹਿੰਦੇ ਉਹਨਾਂ ਨਾਨਕ ਪਹਿਲੇ ਆਉਂਦਾ ਨੰਨਾ, ਇਹ ਨੰਨੇ ਦਾ ਮਤਲਬ ਪਤਾ ਕੀ ਹੈ? ਕਹਿੰਦੇ ਇਹ ਨੰਨਾ ਆਵਾਜ਼ ਦੇਂਦਾ ਗੁਰੂ ਨਾਨਕ ਨਾਈਮ ਹੈ। ਨਾਈਮ, ਨਾਈਮ, ਨਾਈਮ ਦਾ ਮਤਲਬ ਹੁੰਦਾ ਨਿਆਮਤਾਂ ਵੰਡਣ ਵਾਲਾ, ਨਿਆਮਤਾਂ ਵੰਡਣ ਵਾਲਾ। ਕਹਿੰਦੇ ਜਿਹਦੀ ਕਿਤੋਂ ਵੀ ਝੋਲੀ ਨਾ ਭਰਦੀ ਹੋਵੇ, ਆ ਕੇ ਗੁਰੂ ਨਾਨਕ ਦੇ ਬੂਹੇ ਤੇ ਝੋਲੀ ਵਿਛਾ ਦੇਵੇ। ਜਿੰਨੀਆਂ ਥਾਵਾਂ ਤੇ ਪਹਿਲੇ ਗਿਆ ਹੈ ਨਾ, ਉਹਨਾਂ ਥਾਵਾਂ ਤੋਂ ਜਾਣ ਤੋਂ ਅੱਗੇ ਤੋਂ ਤੌਬਾ ਕਰ ਲਵੇ, ਤੌਬਾ, ਕਿ ਬਾਬਾ ਪਹਿਲੇ ਭੁੱਲਿਆ ਰਿਹਾ, ਕਦੀ ਕਿਤੇ ਮੈਂ ਗਿਆ ਪਰ ਕਦੀ ਕਿਤੇ ਗਿਆ, ਕਿਤੋਂ ਝੋਲੀ ਨਹੀਂ ਭਰੀ, ਪਰ ਅੱਜ ਤੋਂ ਇਹ ਜੇ ਝੋਲੀ ਵਿਛੇਗੀ ਤੇ ਕੇਵਲ ਤੇਰੇ ਅੱਗੇ, ਦੂਜੇ ਅੱਗੇ ਨਹੀਂ। ਅੰਦਰੋਂ ਗੁਰੂ ਨਾਨਕ ਦਾ ਬਣ ਕੇ ਉਹ ਗੁਰੂ ਨਾਨਕ ਦੇ ਅੱਗੇ ਕੋਈ ਝੋਲੀ ਵਿਛਾਵੇ। ਗੁਰੂ ਬਾਬਾ ਨਾਨਕ ਏਡਾ ਵੱਡਾ, ਏਡਾ ਵੱਡਾ, ਉਹ ਜਿਹਦੀ ਝੋਲੀ ਕਿਤੋਂ ਵੀ ਨਹੀਂ ਨਾ ਭਰਦੀ, ਆ ਕੇ ਗੁਰੂ ਨਾਨਕ ਦੇ ਬੂਹੇ ਤੇ ਝੋਲੀਆਂ ਆਪਣੀਆਂ ਵਿਛਾ ਦੇਵੇ। ਉਹ ਗੁਰੂ ਨਾਨਕ ਨਿਆਮਤਾਂ ਦੇ ਨਾਲ ਉਹਦੀਆਂ ਝੋਲੀਆਂ ਭਰ ਦਿੰਦਾ ਹੈ। ਸਤਿ ਸ੍ਰੀ ਅਕਾਲ। ਨੰਨੇ ਦਾ ਮਤਲਬ ਨਾਈਮ। ਔਰ ਕਦੀ ਚੈੱਕ ਕਰ ਲੋ, ਸੱਚਾਈ ਹੈ, ਸੱਚਾਈ। ਉਹ ਜਿਹਦੀ ਕਿਤੋਂ ਵੀ ਝੋਲੀ ਨਾ ਭਰਦੀ ਹੋਵੇ, ਆ ਜਾਵੇ ਸਹੀ ਅੰਦਰੋਂ ਢਹਿ ਕੇ ਗੁਰੂ ਨਾਨਕ ਦੇ ਬੂਹੇ ਤੇ। ਗੁਰੂ ਨਾਨਕ ਉਹਨੂੰ ਦਾਤਾਂ ਵੰਡਣ ਵਾਲਾ ਬਣਾ ਦਿੰਦਾ। ਮੈਨੂੰ ਇੱਕ ਕੁਦਰਤੀ ਗੱਲ ਚੇਤੇ ਆ ਗਈ। ਪਟਿਆਲੇ ਭਾਈ ਰਾਮ ਕਿਸ਼ਨ ਜੀ ਦਾ ਸਥਾਨ ਅੱਜ ਵੀ ਬਣਿਆ। ਬੜੀ ਕਰਨੀ ਵਾਲੇ ਮਹਾਂਪੁਰਖ ਹੋਏ ਨੇ। ਸਾਨੂੰ ਹਰੇਕ ਗੁਰਸਿੱਖ ਦਾ ਸਤਿਕਾਰ ਕਰਨਾ ਚਾਹੀਦਾ। ਇਹ ਸਾਨੂੰ ਬਾਪੂ ਜੀ ਨੇ ਸਿਖਾਇਆ, ਹਰੇਕ ਦਾ ਸਤਿਕਾਰ ਕਰੋ। ਕੋਈ ਤੁਹਾਨੂੰ ਗੁਰਸਿੱਖ ਮਿਲੇ ਨਾ, ਖਿੜੇ ਮੱਥੇ ਉਹਦੇ ਵੱਲ ਤੱਕਿਆ ਕਰੋ, ਖਿੜੇ ਮੱਥੇ ਉਹਨੂੰ ਮਿਲਿਆ ਕਰੋ, ਮੱਥੇ ਦੇ ਤਿਉੜੀਆਂ ਪਾ ਕੇ ਨਹੀਂ। ਇਹ ਸਮਝਿਆ ਕਰੋ ਅਸਲੀਅਤ ਵਿੱਚ ਇਹ ਮੇਰਾ ਰਿਸ਼ਤੇਦਾਰ ਆ ਗਿਆ, ਜਿੰਨੇ ਇੱਥੇ ਵੀ, ਕਿਉਂਕਿ ਸੰਗਤ ਦੀ ਅਰਦਾਸ ਨੇ ਇੱਥੇ ਵੀ ਨਿਭਣਾ ਤੇ ਉੱਥੇ ਵੀ। ਇਹ ਅਸਲ 'ਚ ਮੇਰੇ ਭਾਈ ਨੇ, ਅਸਲ 'ਚ ਮੇਰੀਆਂ ਭੈਣਾਂ ਨੇ, ਅਸਲ 'ਚ ਮੇਰੇ ਰਿਸ਼ਤੇਦਾਰ ਨੇ। ਗੁਰਸਿੱਖ ਨੂੰ ਜਦੋਂ ਗੁਰਸਿੱਖ ਮਿਲੇ, ਤਿਉੜੀਆਂ ਪਾ ਕੇ ਨਾ ਮਿਲੇ, ਖਿੜੇ ਮੱਥੇ ਮਿਲੇ, ਖਿੜੇ ਮੱਥੇ। ਗੁਰੂ ਜੀ ਬੜੇ ਪ੍ਰਸੰਨ ਹੁੰਦੇ ਨੇ। ਫਿਰ ਸੁਣਿਓ, ਭਾਈ ਰਾਮ ਕਿਸ਼ਨ ਜੀ ਪਟਿਆਲੇ ਉਹਨਾਂ ਦਾ ਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬਹਿੰਦੇ ਸੀ ਤੇ ਟੱਲੀਆਂ ਹੱਥ 'ਚ ਫੜਦੇ ਸੀ, ਟੱਲੀਆਂ। ਤੇ ਟੱਲੀਆਂ ਹੱਥ 'ਚ ਫੜ ਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬਹਿ ਕੇ ਬਸ ਇਹੋ ਹੀ ਕਹਿਣਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਬੋਲੋ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਐ ਟੱਲੀਆਂ ਫੜੀਆਂ ਫੁੜੀਆਂ ਵਜਾਈ ਜਾਣੀਆਂ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਟੱਲੀਆਂ ਵਜਾ ਕੇ ਨਾ ਗੁਰੂ ਨਾਨਕ ਜੀ ਦਾ ਨਾਮ ਲੈਣਾ। ਤੇ ਰਸ ਬੜਾ ਸੀ। ਜਿਉਂ-ਜਿਉਂ ਧੰਨ ਗੁਰੂ ਨਾਨਕ ਕਹਿੰਦੇ ਸੀ, ਸੰਗਤਾਂ ਮਗਰੇ ਮਗਰ ਜਪਦੀਆਂ ਸੀ। ਵੇਖੋ ਸੱਚਾਈ ਹੈ। ਅੱਜ ਵੀ ਕਾਰ ਸੇਵਾ ਵਾਲੇ ਮਹਾਂਪੁਰਖ ਵੇਖੋ, ਤੁਸੀਂ ਕੋਈ ਵੀ ਕਾਰ ਸੇਵਾ ਵਾਲੇ ਸਤਪੁਰਸ਼ ਵੇਖ ਲਓ, ਕੋਈ ਕੀਰਤਨ ਨਹੀਂ ਕਰਦੇ, ਕੋਈ ਕਥਾ ਨਹੀਂ ਕਰਦੇ, ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਜਪਾਉਂਦੇ ਨੇ। ਸੰਗਤਾਂ ਘੰਟਾ ਘੰਟਾ ਮਗਰੇ ਮਗਰ ਜਪੀ ਜਾਂਦੀਆਂ। ਕਾਰਨ ਕੀ? ਉਹ ਰਸਨਾ ਦੇ ਉੱਤੇ ਗੁਰੂ ਨਾਨਕ ਬਹਿ ਜਾਂਦਾ ਉਸ ਵੇਲੇ। ਜਿਹਦਾ ਨਾਮ ਬੋਲਦੇ ਨਾ, ਉਸ ਵੇਲੇ ਆ ਕੇ ਆਪਣੇ ਨਾਮ ਦੀ ਲਾਜ ਰੱਖਣ ਵਾਸਤੇ ਜ਼ਬਾਨ ਤੇ ਬਹਿ ਜਾਂਦਾ ਹੈ। ਹਾਂਜੀ, ਤੇ ਸੰਗਤਾਂ ਉਸੇ ਰਸ ਵਿੱਚ ਮਗਰ ਮਗਰ ਬੋਲਦੀਆਂ ਨੇ। ਉਹ ਕਿਵੇਂ ਬੋਲਦੇ ਨੇ? ਬੋਲੋਗੇ ਇੱਕ ਵਾਰੀ, ਕਰਿਓ ਕਿਰਪਾ, ਮੇਰੇ ਤੋਂ ਬਾਅਦ ਸਾਰੀ ਸੰਗਤ ਗੂੰਜਾਂ ਪਾਇਓ, ਕੋਈ ਰਸਨਾ ਮਾਂਝੀ ਨਾ ਰਹੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸੰਗਤ ਬੋਲੇ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਬੋਲੇ
ਮੇਰੀ ਬੇਨਤੀ ਏ ਇਦਾਂ ਹੀ 15 ਮਿੰਟ 20 ਮਿੰਟ ਵਾਹਿਗੁਰੂ ਵਾਹਿਗੁਰੂ ਸਿਮਰਨ ਦੇ ਵਿੱਚ ਘਰ ਵੀ ਜੁੜ ਜਿਆ ਕਰੋ। ਆ ਅੰਦਰ ਇੰਨੀਆਂ ਬੈਟਰੀਆਂ ਚਾਰਜ ਹੋ ਜਾਣਗੀਆਂ, ਉਹ ਤੁਸੀਂ ਕਿਸੇ ਵੱਲ ਅੱਖ ਭਰ ਕੇ ਵੀ ਤੱਕ ਲੋਗੇ ਨਾ, ਉਹ ਗੁਰੂ ਨਾਨਕ ਪਿਤਾ ਨੂੰ ਉਹਦੇ ਵੀ ਮੰਦੇ ਕਰਮਾਂ ਦੇ ਲੇਖ ਪਾੜਨੇ ਪੈਣਗੇ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਭਾਈ ਰਾਮ ਕਿਸ਼ਨ ਜੀ, ਮੈਂ ਜਿਹੜੀ ਗੱਲ ਕਰ ਰਿਹਾ ਸੀ, ਟੱਲੀਆਂ ਫੜ ਕੇ ਨਾ ਬਸ ਗੁਰੂ ਦੀ ਤਾਬਿਆਂ ਬੈਠੇ ਹੋਣਾ, ਇਹੋ ਹੀ ਕਹਿਣਾ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੇ ਉਸ ਵੇਲੇ ਦਾ ਨਾ ਇੱਕ ਬੜਾ ਹੀ ਵਿਦਵਾਨ, ਉਹਨੇ ਭਾਈ ਰਾਮ ਕਿਸ਼ਨ ਜੀ ਦੀ ਸੋਭਾ ਸੁਣੀ, ਕਹਿੰਦਾ ਬੜੇ ਪਹੁੰਚੇ ਹੋਏ ਸਾਧੂ ਨੇ, ਚਲੋ ਮਿਲ ਕੇ ਆਈਏ, ਦਰਸ਼ਨ ਕਰਕੇ ਆਈਏ। ਤੇ ਜਦੋਂ ਪਹੁੰਚਿਆ ਨਾ ਮਿਲਣ ਵਾਸਤੇ, ਅੰਦਰ ਸ਼ੰਕਾ ਸੀ, ਸੁਣੀਆਂ ਨੇ ਵਡਿਆਈਆਂ, ਵੇਖਾਂਗੇ ਪਤਾ ਲੱਗੂਗਾ। ਹੁਣ ਜਦੋਂ ਪਹੁੰਚਿਆ ਤੇ ਉਹ ਜਿਹੜਾ ਸ਼ੰਕਾ ਸੀ ਨਾ ਹੋਰ ਵੱਧ ਗਿਆ। ਉਹ ਕਿਵੇਂ ਵਧਿਆ? ਉਹ ਬਹਿ ਗਿਆ, ਜਿਵੇਂ ਗੁਰੂ ਜੀ ਦਾ ਪ੍ਰਕਾਸ਼ ਹੈ ਨਾ, ਇੱਥੇ ਪਿੱਛੇ ਵੀ ਜਗ੍ਹਾ ਹੈ, ਹੁਣ ਸੰਗਤਾਂ ਪਿੱਛੇ ਵੀ ਬੈਠੀਆਂ ਕਈ, ਇਦਾਂ ਹੀ ਉਹ ਪਿੱਛੇ ਬਹਿ ਗਿਆ। ਤੇ ਭਾਈ ਰਾਮ ਕਿਸ਼ਨ ਜੀ ਟੱਲੀਆਂ ਫੜ ਕੇ ਬਸ ਆਹੀ ਕਹੀ ਜਾਣ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਉਹ ਪਿੱਛੇ ਬੈਠਾ ਨਾ ਆਪਣੇ ਮਨ 'ਚ ਹੀ ਸੋਚਦਾ, ਕਹਿੰਦਾ ਮੈਂ ਤੇ ਬੜੀ ਸੋਭਾ ਸੁਣੀ ਸੀ, ਬੜੀ ਇਹਨਾਂ ਦੀ ਚੜ੍ਹਦੀ ਕਲਾ ਹੈ, ਬੜੇ ਪਹੁੰਚੇ ਹੋਏ ਨੇ, ਬੜੇ ਪੁੱਗੇ ਹੋਏ ਨੇ, ਪਰ ਇਹ ਕਿਹੋ ਜਿਹੇ ਨੇ, ਇਹਨਾਂ ਨੂੰ ਲੱਗਦਾ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਤੋਂ ਇਲਾਵਾ ਦੂਜੀ ਕੋਈ ਗੱਲ ਆਉਂਦੀ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹਨਾਂ ਨੂੰ ਗੁਰੂ ਨਾਨਕ ਦੇ ਨਾਮ ਤੋਂ ਇਲਾਵਾ ਲੱਗਦਾ ਦੂਜੀ ਕੋਈ ਗੱਲ ਨਹੀਂ ਆਉਂਦੀ। ਉਹ ਮਨ 'ਚ ਹੀ ਸੋਚਦਾ। ਤੇ ਭਾਈ ਰਾਮ ਕਿਸ਼ਨ ਜੀ ਨਾ ਤਾਬਿਆਂ ਬੈਠੇ ਬੈਠੇ ਨਾ ਘੁੰਮ ਕੇ ਇਦਾਂ ਉਹਦੇ ਵੱਲ ਤੱਕਦੇ ਨੇ, ਤੇ ਤੱਕ ਕੇ ਪਤਾ ਕੀ ਕਹਿੰਦੇ? ਕਹਿੰਦੇ ਕੀ ਸੋਚਦਾ ਹੈ? ਉਹ ਕੀ ਸੋਚਦਾ ਹੈ? ਸਾਨੂੰ ਗੁਰੂ ਨਾਨਕ ਦੇ ਨਾਮ ਤੋਂ ਇਲਾਵਾ ਦੂਜੀ ਕੋਈ ਗੱਲ ਨਹੀਂ ਆਉਂਦੀ। ਉਸੇ ਵੇਲੇ ਹੱਕਾ ਬੱਕਾ ਰਹਿ ਗਿਆ, ਮੈਂ ਤੇ ਮਨ 'ਚ ਸੋਚ ਰਿਹਾ, ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ? ਭਾਈ ਰਾਮ ਕਿਸ਼ਨ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ ਉਹ ਕੀ ਸੋਚਦਾ ਹੈ? ਉਹ ਸਾਨੂੰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਤੋਂ ਇਲਾਵਾ ਕੁਝ ਦੂਜੀ ਗੱਲ ਨਹੀਂ ਆਉਂਦੀ। ਉਹ ਪਿਆਰਿਆ, ਉਹ ਗੁਰੂ ਨਾਨਕ ਕਿਰਪਾ ਦਾ ਖਾਤਾ ਖੋਲ ਕੇ ਸਾਡੀ ਰਸਨਾ ਤੇ ਬਹਿ ਕੇ ਉਹ ਸਾਡੇ ਕੋਲੋਂ ਆਪਣਾ ਨਾਮ ਜਪਵਾ ਲੈਂਦਾ ਹੈ। ਇਹ ਕੋਈ ਛੋਟੀ ਗੱਲ ਥੋੜੀ ਏ। ਸਤਿ ਸ੍ਰੀ ਅਕਾਲ। ਅਸੀਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਹੀ ਕਹਿੰਦੇ ਆ ਨਾ, ਇਹ ਕੋਈ ਛੋਟੀ ਗੱਲ ਥੋੜੀ ਏ। ਹਾਂਜੀ, ਇਹਦੇ 'ਚ ਬਰਕਤਾਂ ਨੇ। ਅਸੀਂ ਹੁਣ ਰੋਜ਼ ਧੰਨ ਗੁਰੂ ਰਾਮਦਾਸ ਬੋਲਦੇ, ਕੋਈ ਕਵੇ ਜੀ ਅਮਨਦੀਪ ਸਿੰਘ ਨੂੰ ਧੰਨ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਤੋਂ ਇਲਾਵਾ ਕੁਝ ਆਉਂਦਾ ਨਹੀਂ। ਉਹ ਸਾਨੂੰ ਚਾਹੀਦਾ ਵੀ ਕੁਝ ਹੋਰ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉਹ ਤੁਸੀਂ ਸਿਆਣੇ ਹੋ, ਜਿੱਥੇ ਗੁਰੂ ਨਾਨਕ, ਜਿੱਥੇ ਗੁਰੂ ਰਾਮਦਾਸ ਆ ਗਏ, ਉੱਥੇ ਕਮੀ ਕਾਦੀ ਏ? ਉੱਥੇ ਬਾਕੀ ਰਹਿ ਕੀ ਗਿਆ? ਜਿੱਥੇ ਗੁਰੂ ਰਾਮਦਾਸ ਆ ਗਏ ਉੱਥੇ ਰਹਿ ਕੀ ਗਿਆ? ਇਹ ਮੇਰੀ ਬੇਨਤੀ, ਡਟ ਡਟ ਕੇ ਗੁਰੂ ਜੀ ਨੂੰ ਧੰਨ ਕਹੋ। ਇਹ ਗੁਰਪੁਰਬ ਆ ਰਿਹਾ ਨਾ, ਡਟ ਡਟ ਕੇ ਨੇਮ ਦੇ ਪੈਰੇ ਵਧਾ ਦੇਣਾ। ਉਹ ਕੁਝ ਹੋਰ ਨਾ ਕਰ ਸਕੋ, ਬਸ ਇਹੋ ਹੀ ਆਪਣੇ ਮਨ 'ਚ ਧਾਰ ਲਓ। ਗੁਰੂ ਨਾਨਕ ਜੀ ਦੇ ਆਗਮਨ ਪੁਰਬ ਵਾਲੇ ਦਿਨ ਮੈਂ 5 ਪਾਠ ਜਪਜੀ ਸਾਹਿਬ ਦੇ ਵੱਧ ਕਰਨੇ ਨੇ, ਮੈਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਜਾਂ 1 ਘੰਟਾ ਬਸ ਬਹਿ ਕੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਹੀ ਜਪਣਾ ਹੈ ਜੀ। ਬੜੀਆਂ ਬਰਕਤਾਂ ਨੇ ਇਹਦੇ ਵਿੱਚ, ਬੜੀਆਂ ਬਰਕਤਾਂ ਆਪ ਮਹਿਸੂਸ ਕਰੋਗੇ। ਹੁਣ ਤੁਸੀਂ ਰੋਜ਼ ਜਿਹੜੇ 3 ਤੋਂ 4 ਦੁਪਹਿਰੀ ਵੇਖਦੇ ਹੋ, ਪਹਿਲਾ ਦਿਨ ਲਾ ਲਓ ਜਦੋਂ ਦਾ ਵੇਖਣਾ ਸ਼ੁਰੂ ਕੀਤਾ, ਤੇ ਹੁਣ ਦਾ ਦਿਨ, ਉਹ ਜਦੋਂ ਦਾ ਜ਼ੁਬਾਨ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਨਾਮ ਲੈਣਾ ਸ਼ੁਰੂ ਕੀਤਾ, ਜ਼ੁਬਾਨ ਤੇ ਨਾਮ ਆਏ ਨੇ, ਉਦੋਂ ਦਾ ਗੁਰੂ ਨੇ ਵਧਾਇਆ ਹੀ, ਇਹ ਘਾਟਾ ਨਹੀਂ ਕੁਝ ਪਾਇਆ। ਵਾਹ ਵਾਹ। ਸਤਿ ਸ੍ਰੀ ਅਕਾਲ। ਬਰਕਤਾਂ ਦੀਆਂ ਮੁੱਠਾਂ ਖੋਲੀਆਂ ਹੀ ਨੇ, ਬਖਸ਼ਿਸ਼ਾਂ ਵਧਾਈਆਂ ਹੀ ਨੇ, ਘਾਟੇ ਨਹੀਂ ਪਾਏ। ਇਹ ਮੇਰੀ ਬੇਨਤੀ ਏ, ਬੜੀ ਤਾਕਤ ਹੈ ਇਸ ਨਾਮ ਦੇ ਵਿੱਚ। ਭਾਈ ਨੰਦ ਲਾਲ ਜੀ ਕਹਿੰਦੇ ਜਿਹੜਾ ਨੰਨਾ ਹੈ ਨਾ, ਪਹਿਲਾ ਨੰਨਾ, ਉਹ ਆਵਾਜ਼ ਦੇਂਦਾ ਨਾਈਮ। ਗੁਰੂ ਨਾਨਕ ਕੌਣ? ਨਿਆਮਤਾਂ ਵੰਡਣ ਵਾਲੇ, ਨਿਆਮਤਾਂ ਵੰਡਣ ਵਾਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਮੈਂ ਗੁਰੂ ਨਾਨਕ ਦੇ ਦਰਸ਼ਨ ਗੁਰੂ ਰਾਮਦਾਸ ਜੀ ਤੋਂ ਹੀ ਕਰਦਾ। ਮੇਰੀ ਆਸਥਾ ਉੱਥੇ ਜੁੜੀ ਹੈ। ਜੋਤ ਤੇ ਉਹੀ ਹੈ ਨਾ, ਰੂਪ ਹੀ ਬਦਲੇ ਨੇ ਨਾ।
ਤਾਂ ਮੇਰੀ ਰਸਨਾ ਤੋਂ ਵਾਰ-ਵਾਰ ਉਹ ਨਿਕਲਦਾ। ਤੁਸੀਂ ਗੁਰੂ ਨਾਨਕ ਕਹਿ ਲਓ, ਧੰਨ ਗੁਰੂ ਰਾਮਦਾਸ ਕਹਿ ਲਓ, ਗੱਲ ਤੇ ਇੱਕੋ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਭਾਈ ਨੰਦ ਲਾਲ ਜੀ ਨੇ ਜਿਹੜੇ 3 ਅੱਖਰ ਨੇ ਨਾ, ਹੋਰ ਨੰਨੇ ਤੋਂ ਬਾਅਦ ਕੰਨਾ ਆ ਗਿਆ, ਉਹ ਕੰਨੇ ਦਾ ਮੈਂ ਇਸ਼ਾਰਾ ਦੇ ਕੇ ਫਿਰ ਜਿਹੜੇ 2 ਅੱਖਰ ਰਹਿ ਗਏ, ਉਹ 3 ਤੋਂ 4 ਜਿਹੜੇ ਰੋਜ਼ਾਨਾ ਕੀਰਤਨ ਵੇਖਦੇ ਹੋ, ਮੈਂ ਵਿੱਚੇ ਹੀ ਉਹਦੇ ਕਥਾ ਕਰ ਦਿਆਂਗਾ 2 ਅੱਖਰਾਂ ਦੀ, ਕਿਉਂਕਿ ਹੁਣ ਡਿਟੇਲ 'ਚ ਜਾਵਾਂਗੇ ਸਮਾਂ ਲੱਗ ਜਾਏਗਾ। ਪਹਿਲਾ ਨੰਨਾ ਆਵਾਜ਼ ਦੇਂਦਾ ਗੁਰੂ ਨਾਨਕ ਕੌਣ ਹੈ? ਨੰਨਾ, ਹਾਂ, ਨਿਆਮਤਾਂ ਵੰਡਣ ਵਾਲਾ, ਨਾਈਮ। ਗੁਰੂ ਨਾਨਕ ਕੌਣ ਹੈ? ਬੋਲੋ, ਗੁਰੂ ਨਾਨਕ ਕੌਣ ਹੈ? ਨਾਈਮ। ਗੁਰੂ ਨਾਨਕ ਕੌਣ ਹੈ? ਨਾਈਮ ਦਾ ਮਤਲਬ ਹਾਂ, ਨਿਆਮਤਾਂ ਵੰਡਣ ਵਾਲਾ। ਤੇ ਜਿਹੜਾ ਅੱਗੇ ਆ ਗਿਆ ਨਾ ਕੰਨਾ, ਭਾਈ ਨੰਦ ਲਾਲ ਜੀ ਨੇ ਉਹਨੂੰ ਏਕਾ ਮੰਨਿਆ। ਏਕਾ ਕੰਨਾ ਇਦਾਂ ਹੁੰਦਾ ਨਾ, ਖੜਾ ਹੈ, ਇੱਕੋ ਹੀ ਹੈ। ਕਹਿੰਦੇ ਨੰਨੇ ਤੋਂ ਬਾਅਦ ਜਿਹੜਾ ਕੰਨਾ ਆਇਆ ਨਾ, ਕਹਿੰਦੇ ਏਕਾ। ਉਹ ਏਕਾ ਆਵਾਜ਼ ਪਤਾ ਕੀ ਦਿੰਦਾ? ਗੁਰੂ ਨਾਨਕ ਇੱਕੋ ਹੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕੋ ਹੀ, ਇੱਕ ਨਿਰੰਕਾਰ, ਇੱਕੋ ਹੀ ਹੈ ਗੁਰੂ ਨਾਨਕ। ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਹਾਏ ਹਾਏ ਹਾਏ, ਮੈਂ ਪੇਖਿਓਰੀ ਉੱਚਾ, ਮੋਹਨ ਸਭ ਤੇ ਉੱਚਾ, ਆਨ ਨਾ ਸਮਸਰ ਕਉ ਲਾਗੇ, ਢੂੰਡ ਰਖੇ ਹਮ ਮੁੱਚਾ। ਗੁਰੂ ਨਾਨਕ ਇੱਕੋ ਹੀ ਹੈ, ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹੁਣ ਅੱਗੇ ਨੰਨਾ ਤੇ ਕੱਕਾ ਕੀ ਆਵਾਜ਼ ਦਿੰਦੇ ਨੇ, ਤੇ ਆ ਏਕੇ ਦੇ ਵੀ ਡਿਟੇਲ ਨਾਲ ਪੂਰੀ ਕਥਾ 3 ਤੋਂ 4 ਜਿਹੜੇ ਸਮਾਗਮ ਚੱਲਣਗੇ ਆਉਣ ਵਾਲੇ ਦਿਨਾਂ 'ਚ, ਉਹ ਸਮਾਗਮਾਂ ਦੇ ਵਿੱਚ ਮੈਂ ਕਰਾਂਗਾ। ਉਹ ਸਾਰੇ ਜ਼ਰੂਰ ਵੇਖਿਆ ਕਰੋ। ਦੁਪਹਿਰੀ 3 ਤੋਂ 4 ਪੀਟੀਸੀ ਸਿਮਰਨ ਤੇ ਰਾਤੀ 10 ਤੋਂ 11 ਜੁੜਿਆ ਕਰੋ ਪਿਤਾ ਜੀ ਦੀ ਮਿਹਰ ਨਾਲ। ਤੇ ਬਾਕੀ ਹੁਣ ਮੈਂ ਸਮਾਪਤੀ ਵੱਲ ਵਧਾਂ। ਹਾਂਜੀ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬੜੇ ਹੀ ਸ਼ੁਕਰਾਨੇ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਵਾਏ ਨੇ। ਗੁਰੂ ਕਿਰਪਾ ਕਰੇ। ਆਓ ਇੱਕ ਵਾਰੀ ਇਹ ਪੰਕਤੀ ਪੜ੍ਹ ਲਓ, ਸਮਾਪਤੀ ਕਰ ਰਹੇ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਬੜੇ ਪਿਆਰ 'ਚ ਹਾਜ਼ਰੀ ਲਾਇਓ। ਗੁਰੂ ਅਰਜਨ ਦੇ ਪਾਤਸ਼ਾਹ ਸਾਨੂੰ ਕਹਿ ਰਹੇ, ਵੇਖਣ ਵਾਲੀ ਅੱਖ ਇਹੋ ਜੀ ਬਣਾ ਲੈ ਕਿ ਗੁਰੂ ਨਾਨਕ ਤੋਂ ਉੱਤੇ ਕੋਈ ਹੈ ਹੀ ਨਹੀਂ, ਗੁਰੂ ਨਾਨਕ ਤੋਂ ਵੱਡਾ, ਗੁਰੂ ਨਾਨਕ ਤੋਂ ਪਰੇ ਕੁਝ ਹੈ ਨਹੀਂ। ਉਹ ਗੁਰੂ ਨਾਨਕ ਦਾ ਬਣ ਜਾ, ਗੁਰੂ ਅੱਗੇ ਆਪਣਾ ਮਨ ਵੇਚ ਦੇ। ਬੜੇ ਪਿਆਰ ਨਾਲ ਪੜੋ, ਫਿਰ ਮੈਂ ਸਮਾਪਤੀ ਕਰਾਂਗਾ ਜੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਜੇ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਮਾਪਤੀ। ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੱਜ ਕੇ ਵਾਹਿਗੁਰੂ ਵਾਹਿਗੁਰੂ
सतगुर नानक जिन कल राखी मेरी। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕੀਰਤਨ ਦੀ ਸਮਾਪਤੀ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਆ ਕੇ ਆਪਣੀਆਂ ਅੱਖਾਂ ਨਾਲ ਵੇਖੋ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਤੇ ਭਾਈ ਸਾਹਿਬ ਜੀ ਗੁਰਇਕਬਾਲ ਸਿੰਘ ਜੀ ਦੀਆਂ ਅਸੀਸਾਂ ਨਾਲ ਚੱਲ ਰਿਹਾ। ਉੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ, CBSE ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਤੇ ਦੁਨਿਆਵੀ ਪੜ੍ਹਾਈ ਵੀ। ਆ ਕੇ ਕਦੀ ਵੇਖੋ ਆਪਣੀਆਂ ਅੱਖਾਂ ਨਾਲ। ਮੈਂ ਰੋਜ਼ ਪਰਿਵਾਰਕ ਮੈਂਬਰਾਂ ਨੂੰ ਖੁੱਲ੍ਹਾ ਸੱਦਾ ਦੇਣਾ ਔਰ ਸੰਗਤਾਂ ਰੋਜ਼ ਹੀ ਆਉਂਦੀਆਂ ਨੇ। ਉੱਥੇ ਹੀ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 150 ਰੁਪਏ 'ਚ, ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਦੀ, ਅਸੀਂ 30 ਦੀ ਦਿੰਦੇ ਹਾਂ। ਉੱਥੇ ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ। ਆ ਕੇ ਕਦੀ ਆਪਣੀਆਂ ਅੱਖਾਂ ਨਾਲ ਵੇਖੋ। ਉਸੇ ਜਗ੍ਹਾ ਤੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ। ਤੇ ਨਾਲ ਪਿਆਰਿਓ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਵੱਖ-ਵੱਖ ਥਾਵਾਂ ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਉਸੇ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤ ਦਾ ਕੋਰਸ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮਤਾ ਨਾਲ ਚੱਲ ਰਿਹਾ। ਤੇ ਨਾਲ ਜਿਹੜੀ ਜਗ੍ਹਾ ਤੁਹਾਨੂੰ ਪਤਾ 15,500 ਗਜ ਜਗ੍ਹਾ, ਜਿੱਥੇ ਦੂਸਰਾ ਯੂਨਿਟ ਬਣ ਰਿਹਾ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਮ ਤੇ ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਬਟਾਲਾ ਰੋਡ ਅੱਡਾ ਗੋਪਾਲਪੁਰਾ, ਜਿੱਥੇ ਸਕੂਲ, ਉਹ 25,000 ਗਜ ਜਗ੍ਹਾ, ਸਕੂਲ ਵੀ, ਹਸਪਤਾਲ ਵੀ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਅਸੀਂ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਕਰਦੇ ਹੋ, ਪਰ ਹੁਣ ਟੌਪ ਕਲਾਸ, ਫਿਰ ਤੁਹਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ, ਕਬਜ਼ਾ ਮਿਲ ਚੁੱਕਿਆ, ਉਹ ਸਾਰੀ ਥੋੜੇ ਚਿਰ ਤੱਕ ਸ਼ੁਰੂ ਹੋ ਜਾਣੀ, ਪਰ ਰਜਿਸਟਰੀ ਮਾਰਚ ਦੇ ਮਹੀਨੇ ਹੋਣੀ ਹੈ। 1-1, 2-2, 5-5 ਗਜ ਦੀ ਸੇਵਾ ਵੀ ਕਰਨੀ ਹੈ ਤੁਸੀਂ, ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਟਰਸਟ ਨੂੰ ਹਰ ਮਹੀਨੇ ਭੇਜਣੀ। ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲਦੀ ਹੈ। 100, 500, 1000, 2000, 10000, 20000, ਜਿੰਨੀ ਤੁਹਾਡੀ ਵਿੱਥ ਹੈ, ਮਹੀਨੇ ਦੀ ਪੱਕੀ ਇਹ ਸੇਵਾ ਇਹ ਟਰਸਟ ਲਈ ਕੱਢਿਆ ਕਰੋ। 113 ਯੂਨਿਟ ਮੈਂ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ, ਸਾਡੇ ਟਰਸਟ ਦੇ ਆਫੀਸ਼ੀਅਲ ਨੰਬਰਾਂ ਦੇ ਉੱਤੇ ਬਹੁਤ ਸਾਰੇ ਸੰਗਤਾਂ ਦੇ ਮੈਸੇजेस ਆ ਰਹੇ ਨੇ ਰਹਿਣ ਸਬਾਈ ਸਮਾਗਮ ਦੇ ਬਾਰੇ, ਔਰ ਮੇਰੀ ਸਨਿਮਰ ਬੇਨਤੀ ਸਾਰੀ ਸੰਗਤ ਦੇ ਚਰਨਾਂ 'ਚ ਪਿਆਰਿਓ, ਇਹ ਸਮਾਗਮ 7 ਤਰੀਕ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੂਰੇ ਉਤਸ਼ਾਹ ਦੇ ਨਾਲ, ਚੜ੍ਹਦੀ ਕਲਾ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੋ ਰਹੇ ਨੇ। ਸਮਾਗਮਾਂ ਵਿੱਚ ਕੋਈ ਵੀ ਤਬਦੀਲੀ ਨਹੀਂ, ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ, ਕਿਸੇ ਵੀ ਤਰ੍ਹਾਂ ਦਾ ਅੰਦਰ ਸਹਿਮ, ਡਰ ਨਾ ਰੱਖਿਓ। ਸਾਰਾ ਮਾਹੌਲ ਚੜ੍ਹਦੀ ਕਲਾ ਦੇ ਵਿੱਚ ਹੈ, ਔਰ ਆਓ ਸਾਰੇ ਜਾਣੇ ਵਹੀਰਾਂ ਕੱਤ ਕੇ, ਸੰਗਤਾਂ ਸਮੇਤ, ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਬਾਬਾ ਨਾਨਕ ਜੀ ਦਾ ਆਗਮਨ ਪੁਰਬ ਮਨਾਈਏ ਔਰ ਪਿਤਾ ਜੀ ਨੂੰ ਜੀ ਆਇਆਂ ਕਹੀਏ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ, ਉਹਦੇ ਤੇ ਲਾਈਵ ਵੀ ਆਏਗਾ, ਔਰ PTC ਸਿਮਰਨ ਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰੋ, ਔਰ ਫਿਰ ਮੇਰੀ ਬੇਨਤੀ ਹੈ, ਵਹੀਰਾਂ ਕੱਤ ਕੇ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।